ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ ਅਪਡੇਟ ਅਮਰੀਕਾ। ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਮਾਰਚ ਦੀ 2 ਤਰੀਕ ਆ, ਦਿਨ ਮੰਗਲਵਾਰ ਆ ਅਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 4082722500 ਦੇ ਉੱਤੇ 4082722500। ਨਾਲ ਹੀ ਗੁਰਦੀਪ ਸਿੰਘ ਵਿਰਦੀ, ਕਲੋਵਿਸ ਸਤਨਾਮ ਸਿੰਘ ਸ਼ੇਰਗਿੱਲ ਸੈਲਮਾ, ਬੀਸਲਾ ਪਰਿਵਾਰ ਫਰੈਜ਼ਨੋ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਰਾਜਪਾਲ ਸਿੰਘ ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮੌਂਟ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਰਣਜੀਤ ਸਿੰਘ ਫਰੈਜ਼ਨੋ, ਜ਼ੈਂਡਰ ਮੌਰਗੇਜ ਅਤੇ ਰੀਅਲ ਅਸਟੇਟ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਲੈ ਸਕਦੇ ਹੋ। ਘਰਾਂ ਦੇ ਲੋਨਜ਼, ਕਮਰਸ਼ੀਅਲ ਲੋਨਜ਼, ਐਗਰੀਕਲਚਰ ਲੋਨਜ਼, ਰੀਫਾਈਨੈਂਸ ਦੇ ਲਈ ਕਾਲ ਕਰੋ। ਜ਼ੈਂਡਰ ਮੌਰਗੇਜ ਅਤੇ ਰੀਅਲ ਅਸਟੇਟ ਵਾਲਿਆਂ ਨੂੰ ਕਾਲ 559-905-2575 5599052575 ਅਤੇ ਇਮੀਗ੍ਰੇਸ਼ਨ ਦੀਆਂ ਕਿਸੇ ਵੀ ਤਰੀਕੇ ਦੀਆਂ ਸੇਵਾਵਾਂ ਦੇ ਲਈ ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕਿਆਣਾ ਉਹਨਾਂ ਦੇ ਨਾਲ ਸੰਪਰਕ ਕਰੋ 415-909-0503 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲਾਂ ਜਿਹੜੀ ਬੁਰੀ ਖਬਰ ਆ ਆਪਾਂ ਸਵੇਰੇ ਵੀ ਸਾਂਝੀ ਕੀਤੀ ਸੀ ਕਿ ਇਸ ਤਰ੍ਹਾਂ ਜਿਹੜਾ ਮੈਕਸੀਕੋ ਬਾਰਡਰ ਦੇ ਲਾਗੇ USA ਦੇ ਵਿੱਚ ਇੱਕ SUV ਜਿਹੜਾ ਫੋਰਡ ਦਾ ਐਕਸਪੀਡੀਸ਼ਨ ਸੀ, ਜਿਹਦੇ ਵਿੱਚ 27 ਜਾਣੇ ਜਾ ਰਹੇ ਸੀ ਅਤੇ ਉਹ ਇੱਕ ਜਿਹੜਾ ਮਿੱਟੀ ਵਾਲਾ ਟਰੱਕ ਆ ਉਹਦੇ ਨਾਲ ਕਰੈਸ਼ ਕਰ ਗਿਆ। 13 ਜਾਣਿਆਂ ਦੀਆਂ ਮੌਤ ਹੋ ਗਈ, 12 ਦੀ ਉੱਥੇ ਹੋ ਗਈ, ਇੱਕ ਦੀ ਹਸਪਤਾਲ ਜਾ ਕੇ ਹੋਈ। ਕਹਿੰਦੇ ਵੀ ਬੋਡੀਜ਼ ਜਿਹੜੀਆਂ ਆ ਬਹੁਤ ਆਲੇ ਦੁਆਲੇ ਖਿਲਰੀਆਂ ਪਈਆਂ ਸੀਆਂ। ਸੋ ਹੁਣ ਜਿਹੜੀਆਂ ਅਥਾਰਟੀਜ਼ ਆ ਉਹਨਾਂ ਨੂੰ ਇਹ ਸਮਝ ਨਹੀਂ ਆ ਰਿਹਾ ਵੀ ਇਹ ਜਿਹੜਾ ਫੋਰਡ ਐਕਸਪੀਡੀਸ਼ਨ ਆ ਇਹਦੇ 'ਚ 7 ਤੋਂ ਲੈ ਕੇ 9 ਮੈਕਸੀਮਮ ਬੰਦੇ ਕਹਿੰਦੇ ਬੈਠ ਸਕਦੇ, 27 ਬੰਦੇ ਉਹਦੇ ਵਿੱਚ ਕਿਸ ਤਰ੍ਹਾਂ ਬੈਠੇ ਸੀ। 16 ਸਾਲ ਤੋਂ ਲੈ ਕੇ 65 ਸਾਲ ਦੀ ਉਮਰ ਤੱਕ ਦੇ ਜਿਹੜੇ ਲੋਕ ਆ ਇਸ ਐਕਸਪੀਡੀਸ਼ਨ ਦੇ ਵਿੱਚ ਸੀਗੇ। ਸੋ ਜਿੰਨੀ ਕੁ ਹੁਣ ਤੱਕ ਖਬਰ ਆਈ ਆ ਕਹਿੰਦੇ ਵੀ ਇਹ ਅਨਡਾਕੂਮੈਂਟਡ ਲੋਕ ਸੀਗੇ। ਹੋ ਸਕਦਾ ਕਿ ਕਿਤੇ ਕਿਤੋਂ ਬਾਰਡਰ ਕ੍ਰਾਸ ਕੀਤਾ ਹੋਊਗਾ ਜਾਂ ਕੁਛ ਵੀ ਹੋਊਗਾ ਅਤੇ ਹਜੇ ਇਹ ਵੀ ਨਹੀਂ ਪਤਾ ਲੱਗਾ ਵੀ ਸਪੀਡ ਕਿੱਦਾਂ ਸੀ, ਕੌਣ ਇਹ ਕਿਹੜੀ ਗਲਤੀ 'ਤੇ ਸੀਗਾ। ਅਤੇ ਮੈਕਸੀਕੋ ਦੇ ਵੀ ਜਿਹੜੇ ਇੱਕ ਉੱਥੇ ਦੇ ਜਿਹੜੇ ਉਹਨਾਂ ਦੇ ਕੌਂਸਲੇਟ ਦੇ ਆਫਿਸ ਸੀ, ਉਹਨਾਂ ਨੇ ਵੀ ਹਸਪਤਾਲ ਦੇ ਵਿੱਚ ਜਾ ਕੇ ਜਿਹੜੇ ਬਿਮਾਰ ਆ ਉਹਨਾਂ ਨੂੰ ਦੇਖਿਆ ਹੈਗਾ। ਸੋ ਇਹ ਬਹੁਤ ਹੀ ਜਿਹੜੀ ਮਾੜੀ ਖਬਰ ਆਈ ਆ। ਕਈ ਜਿਹੜੇ ਇੰਜਰਡ ਬੰਦੇ ਸੀ ਉਹਨਾਂ ਨੂੰ ਬਾਈ ਏਅਰ ਜਿਹੜਾ ਆ ਹੈਲੀਕਾਪਟਰ ਦੇ ਨਾਲ ਚੱਕ ਕੇ ਲਿਜਾਇਆ ਗਿਆ। ਐਲ ਸੈਂਟਰੋ ਰੀਜਨਲ ਮੈਡੀਕਲ ਸੈਂਟਰ ਦੇ ਵਿੱਚ, ਡੈਜ਼ਰਟ ਰੀਜਨਲ ਮੈਡੀਕਲ ਸੈਂਟਰ, ਪਾਈਨੀਅਰ ਮੈਮੋਰੀਅਲ ਹਸਪੀਟਲ ਅਤੇ UC ਸੈਨ ਡੀਗੋ, ਜਿੱਦਾਂ 4 ਵੱਖ-ਵੱਖ ਹਸਪਤਾਲਾਂ ਦੇ ਵਿੱਚ ਜਿਹੜੇ ਆ ਲੋਕ ਜਿਹੜੇ ਬਚ ਗਏ, ਜਿਨ੍ਹਾਂ ਦੇ ਬਹੁਤ ਸੱਟਾਂ ਲੱਗੀਆਂ, ਉਹਨਾਂ ਨੂੰ ਉੱਥੇ ਉਹਨਾਂ ਦੀ ਜਿਹੜੀ ਦੇਖਭਾਲ ਹੋ ਰਹੀ ਆ ਅਤੇ ਉਹਨਾਂ ਦਾ ਇਲਾਜ ਚੱਲ ਰਿਹਾ। ਜੀ ਜੀ, ਬਿਲਕੁਲ ਬਹੁਤ ਮਾੜੀ ਮੰਦਭਾਗੀ ਘਟਨਾ ਜਿਹੜੀ ਇਹ ਵਾਪਰੀ ਆ। ਰਾਸ਼ਟਰਪਤੀ ਬਾਈਡਨ ਆ, ਉਹਨਾਂ ਨੂੰ ਆਪਣੇ ਕੈਬਨਿਟ ਲੈਵਲ ਰੈਂਕਿੰਗ ਜਿਹੜੇ ਬੰਦਿਆਂ ਦੀ ਉਹਨਾਂ ਨੂੰ ਅਪਰੂਵਲ ਕਰਨ ਦੇ ਵਿੱਚ ਪਹਿਲਾ ਝਟਕਾ ਜਿਹੜਾ ਉਹ ਲੱਗਾ ਆ। ਆਫਿਸ ਆਫ ਮੈਨੇਜਮੈਂਟ ਐਂਡ ਬਜਟ ਦੇ ਲਈ ਨੀਰਾ ਟੰਡਨ ਦਾ ਜਿਹੜਾ ਨਾਮ ਆ ਉਹਨਾਂ ਨੇ ਪੇਸ਼ਕਸ਼ ਜਿਸ ਦੀ ਕੀਤੀ ਸੀਗੀ, ਉਹ ਨਾਮ ਹੁਣ ਵਾਪਸ ਲੈਣ ਜਾ ਰਹੇ ਹੈਗੇ ਆ। ਇਹ ਜਿਹੜਾ ਉਹ ਦੇਖਿਆ ਗਿਆ ਕਿਉਂਕਿ ਨੀਰਾ ਟੰਡਨ ਦੇ ਪੁਰਾਣੇ ਕੀਤੇ ਹੋਏ ਟਵੀਟਸ ਅਤੇ ਉਹਨਾਂ ਦੀਆਂ ਕੀਤੇ ਹੋਏ ਬਿਆਨ ਹੀ ਉਹਨਾਂ ਦੇ ਰਾਹ ਦਾ ਰੋੜਾ ਕਿਤੇ ਨਾ ਕਿਤੇ ਜਿਹੜੇ ਉਹ ਬਣੇ। ਡੈਮੋਕ੍ਰੇਟ ਪਾਰਟੀ ਦੇ ਵੱਲੋਂ ਵੀ ਇਹਨਾਂ ਨੂੰ ਪੂਰਨ ਸਮਰਥਨ ਜਿਹੜਾ ਆ ਉਹ ਪ੍ਰਾਪਤ ਨਹੀਂ ਹੋ ਸਕਿਆ, ਜਿਸ ਦੇ ਵਿੱਚ ਸੈਨੇਟਰ ਮੈਨਚਿਨ ਜਿਹੜੇ ਉਹਨਾਂ ਨੇ ਕਿਹਾ ਵੀ ਜੇ ਇਹ ਕਨਫਰਮੇਸ਼ਨ ਵੋਟ ਦੇ ਲਈ ਇਹਨਾਂ ਦਾ ਨਾਮ ਆਊਗਾ ਤਾਂ ਮੈਂ ਇਸ ਦੇ ਵਿਰੁੱਧ ਜਿਹੜਾ ਆ ਉਹ ਵੋਟ ਪਾਵਾਂਗੇ। ਸੋ ਨੀਰਾ ਟੰਡਨ ਨੇ ਚਿੱਠੀ ਲਿਖ ਕੇ ਬਾਈਡਨ ਨੂੰ ਕਿਹਾ ਆ ਵੀ ਕਹਿੰਦੇ ਵੀ ਹੁਣ ਇਹ ਲੱਗ ਰਿਹਾ ਵੀ ਇਹ ਕਲੀਅਰ ਆ ਵੀ ਹੁਣ ਇਸ ਦੇ ਵਿੱਚ ਅੱਗੇ ਕੋਈ ਰਸਤਾ ਨਹੀਂ ਨਜ਼ਰ ਆ ਰਿਹਾ ਵੀ ਆਪਾਂ ਕਨਫਰਮੇਸ਼ਨ ਜਿਹੜੀ ਆ ਉਹ ਹਾਸਲ ਕਰ ਸਕਾਂਗੇ।
ਅਤੇ ਕਹਿੰਦੇ ਵੀ ਮੈਂ ਹੁਣ ਇਸ ਦੇ ਵਿੱਚ ਆਪਣਾ ਨਾਮ ਆ ਇਸ ਦੇ ਵਿੱਚੋਂ ਵਾਪਸ ਲੈਣਾ ਚਾਹੁੰਦੀ ਹਾਂ ਤਾਂ ਜੋ ਤੁਹਾਡੀਆਂ ਪ੍ਰਾਇਓਰਿਟੀਜ਼ ਆ ਉਸ ਤੋਂ ਡਿਸਟਰੈਕਸ਼ਨ ਜਿਹੜੀ ਆ ਉਹ ਨਾ ਹੋਵੇ। ਇਸ ਤੋਂ ਪਹਿਲਾਂ ਜਿਹੜੇ ਚੀਫ ਆਫ ਸਟਾਫ ਕਲੀਨ ਜਿਹੜੇ ਹੈਗੇ ਆ ਪ੍ਰੈਜ਼ੀਡੈਂਟ ਬਾਈਡਨ ਦੇ, ਉਹਨਾਂ ਨੇ ਕਿਹਾ ਸੀਗਾ ਵੀ ਜੇ ਨੀਰਾ ਟੰਡਨ ਬਜਟ ਦੇ ਇਹ ਮੈਨੇਜਰ ਜਾਂ ਚੀਫ ਜਿਹੜੇ ਉਹ ਨਹੀਂ ਵੀ ਬਣਦੇ ਅਤੇ ਇਹਨਾਂ ਨੂੰ ਵਾਈਟ ਹਾਊਸ 'ਤੇ ਕਿਸੇ ਨਾ ਕਿਸੇ ਕਪੈਸਿਟੀ ਦੇ ਵਿੱਚ ਜਿਹੜਾ ਆ ਉਹ ਕੰਮ ਮਿਲ ਸਕਦਾ ਆ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੀ ਬਣਦਾ ਆ। ਪਰ ਪਹਿਲੀ ਜਿਹੜੀ ਹਾਰ ਆ ਕੈਬਨਿਟ ਨੋਮੀਨੀ ਆ ਉਹਦੇ ਫੇਲਿੰਗ ਹੋਣ ਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਨੂੰ ਉਹ ਝੱਲਣੀ ਪੈ ਰਹੀ ਹੈਗੀ ਆ। ਸੋ ਇਹ ਤੋਂ ਲੱਗਦਾ ਹੈ ਵੀ ਕਦੇ ਵੀ ਆਪਾਂ ਬਹੁਤ ਸਾਰੇ ਸਾਡੇ ਸਰੋਤੇ ਵੀ ਫੇਸਬੁੱਕ 'ਤੇ ਜਾਂ ਹੋਰ ਸੋਸ਼ਲ ਮੀਡੀਆ ਦੇ ਉੱਤੇ ਇੰਸਟਾਗ੍ਰਾਮ ਆਪਾਂ ਕਮੈਂਟ ਪਾਉਂਦੇ ਰਹਿੰਦੇ ਹਾਂ। ਸੋ ਇਹ ਹਮੇਸ਼ਾ ਸੋਚਣਾ ਚਾਹੀਦਾ ਵੀ ਜਿੱਦਾਂ ਦੇ ਕਮੈਂਟ ਆਪਾਂ ਵਿਰੋਧੀਆਂ ਦੇ ਉਲਟ ਪਾਉਣੇ ਆ, ਕਿਤੇ ਕੱਲ੍ਹ ਨੂੰ ਇਕੱਠੇ ਹੋਈਏ ਫਿਰ ਉਹ ਇਹ ਨਾ ਹੋਵੇ ਵੀ ਸਾਡੀ ਜਿਹੜੀ ਆ ਪ੍ਰੋਬਲਮ ਉਹ ਜਿਹੜੇ ਕਮੈਂਟ ਆ ਨਾ ਉਹ ਆ ਗਏ ਉਹਨਾਂ ਦੇ ਟਵੀਟਸ ਦੇ ਰਾਹੀਂ। 1000 ਤੋਂ ਵੱਧ ਟਵੀਟ ਜਿਹੜੇ ਆ ਟੰਡਨ ਨੇ ਜਿਹੜੇ ਕੀਤੇ ਸੀਗੇ ਉਸਨੇ ਡਿਲੀਟ ਵੀ ਕਰਤੇ ਸੀ, ਪਰ ਸਾਰਾ ਕੁਛ ਤਾਂ ਵਿੱਚ ਜਿਨ੍ਹਾਂ ਨੇ ਸੇਵ ਕੀਤਾ ਹੁੰਦਾ ਫਿਰ ਉਹ ਸੇਵ ਕਰਕੇ ਰੱਖਦੇ ਹੈਗੇ ਆ। ਸੋ ਡੈਮੋਕ੍ਰੇਟ ਜਿਹੜੇ ਸੈਨੇਟਰ ਹੈਗੇ ਆ ਜੋ ਮੈਨਸ਼ਨ, ਉਹਨਾਂ ਨੇ ਓਪਨਲੀ ਕਿਹਾ ਸੀ ਵੀ ਮੈਂ ਨਹੀਂ ਜਿਹੜੀ ਵੋਟ ਪਾਣੀ। ਹਾਲਾਂਕਿ ਬਰਨੀ ਸੈਂਡਰਸ ਦੇ ਬਾਰੇ ਉਹਨੇ ਕਾਫੀ ਗਲਤ ਲਿਖਿਆ ਸੀ। ਉਹਨਾਂ ਨੇ ਆਪਣਾ ਕੋਈ ਜਿਹੜਾ ਬਿਆਨ ਇਹਦੇ ਬਾਰੇ ਨਹੀਂ ਦਿੱਤਾ ਵੀ ਮੈਂ ਹੱਕ 'ਚ ਆ ਜਾਂ ਅਗੇਂਸਟ ਆ, ਉਹ ਇਹਦੇ ਬਾਰੇ ਜਿਹੜੇ ਚੁੱਪ ਰਹੇ। ਸੋ ਲੱਗਾ ਇਹਨਾਂ ਨੂੰ ਵੀ ਸਾਨੂੰ ਜਿਹੜੀਆਂ ਆ 50 ਵੋਟਾਂ ਨਹੀਂ ਮਿਲਦੀਆਂ, ਸੋ ਇਸ ਕਰਕੇ ਜਿਹੜਾ ਨਾਂ ਆ ਇਹ ਵਿਡਰਾ ਕਰਨਾ ਪੈ ਗਿਆ ਨੀਰਾ ਟੰਡਨ ਦਾ। ਜੀ, ਅਗਲੀ ਗੱਲ ਕਰਦੇ ਜਾਈਏ। ਪ੍ਰੈਜ਼ੀਡੈਂਟ ਬਾਈਡਨ ਆ ਉਹਨਾਂ ਨੇ ਅੱਜ ਅਮਰੀਕਾ ਨੂੰ ਸੰਬੋਧਿਤ ਹੋ ਕੇ ਜਿਹੜਾ ਉਹ ਆਖਿਆ, ਕਹਿੰਦੇ ਮਈ ਮਹੀਨੇ ਦੇ ਅਖੀਰ ਤੱਕ ਅਮਰੀਕਾ ਦੇ ਵਿੱਚ ਜਿੰਨੇ ਵੀ ਅਡਲਟਸ ਨੇ, ਬਾਲਗ ਲੋਕ ਨੇ, ਉਹਨਾਂ ਸਾਰਿਆਂ ਦੇ ਲਈ ਇਨਫ ਵੈਕਸੀਨ ਸਪਲਾਈ ਜਿਹੜੀ ਆ ਉਹ ਹੋ ਜਾਵੇਗੀ। ਇਸ ਸੰਬੋਧਨ ਦੇ ਵਿੱਚ ਉਹਨਾਂ ਨੇ ਕਿਹਾ ਵੀ ਉਹ ਹੁਣ ਪ੍ਰਾਇਓਰਟੀ ਦੇਣ ਵਾਲੇ ਨੇ, ਪਹਿਲ ਜਿਹੜੀ ਉਹ ਦਿੱਤੀ ਜਾਊਗੀ ਹੁਣ ਸਟੂਡੈਂਟਸ ਨੂੰ, ਐਜੂਕੇਟਰਸ ਨੂੰ, ਤਾਂ ਜੋ ਜਲਦੀ ਤੋਂ ਜਲਦੀ ਜਿਹੜੇ ਐਜੂਕੇਟਰਸ ਆ ਉਹਨਾਂ ਨੂੰ ਵੈਕਸੀਨ ਲਾ ਕੇ ਟੀਕਾਕਰਨ ਉਹਨਾਂ ਦਾ ਕਰਕੇ ਅਤੇ ਸਕੂਲਾਂ ਨੂੰ ਇੱਕ ਹਿਸਾਬ ਦੇ ਨਾਲ ਜਲਦ ਜਿਹੜਾ ਉਹ ਖੋਲ੍ਹਿਆ ਜਾ ਸਕੇ। ਇਸੇ ਹੀ ਜੇ ਆਪਾਂ ਗੱਲ ਕਰਦੇ ਜਾਈਏ ਹਰਜੋਤ ਸਿੰਘ ਜੀ ਕੋਵਿਡ ਰਿਸਟ੍ਰਿਕਸ਼ਨਸ ਦੀ, ਅੱਜ ਟੈਕਸਸ ਸਭ ਤੋਂ ਵੱਡਾ ਸੂਬਾ ਜਿਹੜਾ ਉਹ ਬਣ ਗਿਆ ਜਿਨ੍ਹਾਂ ਨੇ ਆਪਣੇ ਅੰਦਰ ਇੱਕ ਐਗਜ਼ੀਕਿਊਟਿਵ ਆਰਡਰ ਦੇ ਨਾਲ ਜਿਹੜੇ ਉੱਥੋਂ ਦੇ ਗਵਰਨਰ ਗ੍ਰੈਗ ਐਬਟ ਆ ਉਹਨਾਂ ਨੇ ਮਾਸਕ ਜਿਹੜਾ ਮੈਂਡੇਟ ਆ ਉਹ ਰਿਕੁਆਇਰਮੈਂਟਸ ਆ ਉਹਨਾਂ ਨੂੰ ਐਗਜ਼ੀਕਿਊਟਿਵ ਆਰਡਰ ਦੇ ਨਾਲ ਹਟਾ ਦਿੱਤਾ ਅਤੇ ਨਾਲ ਹੀ ਕਿਹਾ ਵੀ ਉਹ ਜਿਹੜੀ ਟੈਕਸਸ ਸਟੇਟ ਆ ਉਸ ਨੂੰ 100% ਉਹ ਓਪਨ ਕਰਨ ਜਾ ਰਹੇ ਆ। ਉਹਨਾਂ ਨੇ ਕਿਹਾ ਵੀ ਇਹਦਾ ਮਤਲਬ ਇਹ ਨਹੀਂ ਆ ਵੀ ਆਪਾਂ ਜਿਹੜੇ ਪ੍ਰੀਕਾਸ਼ਨਸ ਆ ਜਾਂ ਇਹ ਸਾਰੀਆਂ ਚੀਜ਼ਾਂ ਕਰਦੇ ਰਹੇ ਹਾਂ ਉਸ ਨੂੰ ਆਪਾਂ ਨਾ ਕਰੀਏ, ਉਹਨਾਂ ਦਾ ਜਿਹੜਾ ਖਿਆਲ ਆਪਾਂ ਫਿਰ ਵੀ ਰੱਖਣਾ ਆ। ਪਰ ਹੁਣ ਮਾਸਕ ਜਿਹੜੇ ਮੈਂਡੇਟ ਆ ਅਤੇ ਉੱਥੇ ਜਿਹੜੇ ਆ ਕਾਫੀ ਚੀਜ਼ਾਂ ਜਿਹੜੀਆਂ ਬੰਦ ਪਈਆਂ ਸੀਗੀਆਂ ਇਹਨਾਂ ਰਿਸਟ੍ਰਿਕਸ਼ਨਸ ਦੇ ਕਰਕੇ, ਕੋਵਿਡ ਰਿਸਟ੍ਰਿਕਸ਼ਨਸ ਦੇ ਕਰਕੇ ਉਹਨਾਂ ਨੂੰ ਇਸ ਐਗਜ਼ੀਕਿਊਟਿਵ ਆਰਡਰ ਦੇ ਤਹਿਤ ਜਿਹੜਾ ਉਹ ਹਟਾ ਦਿੱਤਾ ਗਿਆ ਆ। ਉਸ ਦੇ ਉੱਤੇ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਆ ਉਹਨਾਂ ਨੇ ਟਿੱਪਣੀ ਕਰਦੇ ਹੋਏ ਕਿਹਾ ਵੀ ਇਹ ਰੈਕਲੈਸ ਜਿਹੜਾ ਡਿਸੀਜਨ ਆ ਉਹ ਹੈਗਾ ਆ। ਕੱਲ੍ਹ CDC ਦੇ ਜਿਹੜੇ ਮੇਨ ਡਾਕਟਰ ਹੈਗੇ ਆ ਉਹ ਕਹਿ ਰਹੇ ਸੀਗੇ ਵੀ ਆਪਾਂ ਨੂੰ ਲੱਗ ਰਿਹਾ ਹੈ ਵੀ ਆਂਕੜੇ ਜਿਹੜੇ ਘਟੇ ਨੇ, ਪਰ ਕਹਿੰਦੇ ਵੀ ਰਾਈਟ ਨਾਓ ਸਥਿਰ ਹੈਗੇ ਨੇ ਆਂਕੜੇ, ਹਾਇਰ ਨੰਬਰ ਦੇ ਉੱਤੇ ਆਪਾਂ ਨੂੰ ਇਸ ਤੋਂ ਵੀ ਥੱਲੇ ਜਿਹੜਾ ਉਹ ਜਾਣਾ ਚਾਹੀਦਾ ਆ। ਅਤੇ ਉਹ ਤਾਂ ਇਹ ਸਲਾਹ ਦੇ ਰਹੇ ਸੀਗੇ ਵੀ ਰਿਸਟ੍ਰਿਕਸ਼ਨ ਜਿਹੜੀਆਂ ਉਹ ਨਾ ਹਟਾਈਆਂ ਜਾਣ, ਪਰ ਟੈਕਸਸ ਨੇ ਉਹ ਹੁਣ ਫੈਸਲਾ ਲੈ ਲਿਆ ਹੈਗਾ ਆ। ਜੀ, ਸੋ ਬਿਲਕੁਲ, ਪਰ ਇਸੇ ਕਰਕੇ ਜਿਹੜੀ ਗਵਰਨਰ ਦੀ ਰੀਕਾਲ ਹੋ ਰਹੀ ਆ, ਬਹੁਤ ਸਾਰੇ ਜਿਹੜੇ ਸਮਾਲ ਬਿਜ਼ਨਸ ਓਨਰਸ ਆ ਉਹ ਬਹੁਤ ਅਪਸੈਟ ਆ। ਸੋ ਇਕੱਲਾ ਟੈਕਸਸ ਨਹੀਂ, ਅੱਜ ਮਿਸੀਸਿਪੀ ਦੇ ਜਿਹੜੇ ਗਵਰਨਰ ਹੈਗੇ ਆ ਟੇਟ ਰੀਵਸ, ਉਹਨਾਂ ਨੇ ਵੀ ਜਿਹੜੀ ਆ ਮਾਸਕ ਮੈਂਡੇਟ ਉਹਨੂੰ ਖਤਮ ਕਰ ਦਿੱਤਾ ਹੈ ਅਤੇ ਜਿੰਨੇ ਵੀ ਬਿਜ਼ਨਸਿਸ ਆ ਉਹ ਕਹਿੰਦੇ ਵੀ ਫੁੱਲ ਸਕੇਲ ਦੇ ਉੱਤੇ ਤੁਸੀਂ ਆਪਣਾ ਕੰਮ ਕਰ ਸਕਦੇ ਹੈਗੇ ਆ। ਸੋ ਟੈਕਸਸ ਅਤੇ ਮਿਸੀਸਿਪੀ ਦੋਨੋਂ ਹੀ ਸਟੇਟਾਂ ਹੋ ਗਈਆਂ ਜਿਨ੍ਹਾਂ ਨੇ ਕਹਿ ਦਿੱਤਾ ਵੀ ਅਸੀਂ ਜਿਹੜਾ ਹੈਗਾ ਮਾਸਕ ਦੀ ਵੀ ਜ਼ਰੂਰਤ ਨਹੀਂ ਹੈ ਅਤੇ ਜਿੱਦਾਂ ਤੁਹਾਡਾ ਰੈਗੂਲਰਲੀ ਬਿਜ਼ਨਸ ਪਹਿਲਾਂ ਚੱਲਦਾ ਸੀ ਉਸ ਤਰ੍ਹਾਂ ਤੁਸੀਂ ਜਿਹੜਾ ਚੱਲ ਸਕਦੇ ਹੈਗੇ ਆ। ਸੋ ਦੇਖਦੇ ਹਾਂ ਹੁਣ ਆਉਣ ਵਾਲੇ ਦਿਨਾਂ 'ਚ ਇਹਦਾ ਅਸਰ ਕੀ ਹੁੰਦਾ ਹੈਗਾ। ਜੀ ਬਿਲਕੁਲ, ਉਮੀਦ ਆਪਾਂ ਨੂੰ ਇਹੀ ਹੈਗੀ ਆ ਹਰਜੋਤ ਸਿੰਘ ਜੀ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਦੇਖਦੇ ਹੋਏ ਹੋਰ ਵੀ ਬਹੁਤ ਸਾਰੇ ਸੂਬਿਆਂ ਨੇ ਉੱਥੋਂ ਦੇ ਜਿਹੜੇ ਗਵਰਨਰਸ ਆ ਉਹ ਇੱਦਾਂ ਦੇ ਜਿਹੜੇ ਫੈਸਲਾ ਆ ਉਹ ਲੈ ਸਕਦੇ ਆ। ਖਾਸ ਕਰਕੇ ਜਿੱਦਾਂ ਆਪਾਂ ਰੈੱਡ ਸਟੇਟ ਦੇ ਬਲੂ ਸਟੇਟ ਆਖਿਆ ਜਾਂਦਾ ਵੀ ਇਹਨਾਂ ਨੂੰ ਦੇਖਦੇ ਐਟਲੀਸਟ ਜਿਹੜੀਆਂ ਰੈੱਡ ਸਟੇਟਸ ਆ ਉਹ ਇਸ ਪਾਸੇ ਵੱਲ ਨੂੰ ਜਿਹੜੇ ਜਲਦ ਕਦਮ ਵਧਾਉਣਗੀਆਂ। ਕਈ ਜਿਹੜੀਆਂ ਸਟੇਟਸ ਦੇ ਵਿੱਚ ਆਲਰੇਡੀ ਰਿਸਟ੍ਰਿਕਸ਼ਨਸ ਕਾਫੀ ਜਿਹੜੀਆਂ ਉਹ ਘੱਟ ਸੀਗੀਆਂ, ਰੋਕਾਂ ਉਹ ਘੱਟ ਹੀ ਸੀਗੀਆਂ। ਇਸ ਮੌਕੇ 7 ਡੇ ਐਵਰੇਜ ਅਮਰੀਕਾ ਦੇ ਵਿੱਚ ਕਾਫੀ ਪਿਛਲੇ ਸਮੇਂ ਦੇ ਮੁਕਾਬਲੇ ਜਿਹੜਾ ਹੁਣ
ਘੱਟ ਜਿਹੜਾ ਉਹ ਦੇਖਿਆ ਗਿਆ ਆ। ਪਿਛਲੇ ਅਕਤੂਬਰ ਦੇ ਜਿਹੜੇ ਆ ਉਸ ਦੇ ਬਰਾਬਰ ਜਿਹੜਾ ਇਸ ਟਾਈਮ ਦੇਖਿਆ ਜਾ ਰਿਹਾ 65,341 ਜਿਹੜਾ 7 ਡੇ ਐਵਰੇਜ ਜਿਹੜੀ ਉਹ ਹੈਗੀ ਆ। ਇੱਧਰ ਕੈਲੀਫੋਰਨੀਆ ਦੇ ਵਿੱਚ ਵੀ ਜਿਹੜਾ ਪੋਜ਼ੀਟਿਵਿਟੀ ਰੇਟ ਆ ਉਹ ਜਿਹੜਾ 3% ਤੋਂ ਥੱਲੇ ਜਿਹੜਾ ਉਹ ਦੱਸਿਆ ਜਾ ਰਿਹਾ 1 ਲੱਖ ਲੋਕਾਂ ਦੇ ਪਿੱਛੇ, ਜਿਹੜੀ ਕਿ ਇੱਕ ਚੰਗੀ ਖਬਰ ਆ, ਜਿਹੜੀ ਕਿ ਮੁੜ ਦੁਬਾਰਾ ਸਾਰੀਆਂ ਚੀਜ਼ਾਂ ਨੂੰ ਤੇ ਜਲਦੀ ਜਿਹੜਾ ਖੋਲ੍ਹਣ ਦੇ ਵਿੱਚ ਇਹ ਜਿਹੜਾ ਯੋਗਦਾਨ ਪਾ ਸਕਦੀ ਆ। ਜੀ ਬਿਲਕੁਲ। ਸੋ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਇਹ ਕਿਹਾ ਵੀ ਮਾਰਚ 31 ਤੱਕ ਜਿਹੜੇ ਆ ਜਿੰਨੇ ਵੀ ਟੀਚਰਸ ਜਾਂ ਸਕੂਲ ਸਟਾਫ ਆ ਉਹਨਾਂ ਦੇ ਵੈਕਸੀਨ ਲੱਗ ਜਾਣੇ ਚਾਹੀਦੇ ਆ, ਅਤੇ ਮਈ ਦੇ ਐਂਡ ਤੱਕ ਜਿਹੜੇ ਆ ਸਾਰੇ ਲੋਕਾਂ ਦੇ ਆਪਾਂ ਦੇਖਦੇ ਹੀ ਹਾਂ ਹੁਣ ਖਬਰਾਂ ਜਿੱਥੇ ਵੀ ਆਉਂਦੀਆਂ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਜਿਹੜੇ ਆ ਵੈਕਸੀਨ ਲੱਗ ਰਹੇ ਆ। ਜਿਹੜੇ ਲੋਕ ਇੰਟਰਸਟਡ ਆ ਉਹ ਲਾ ਰਹੇ ਆ। ਪਹਿਲਾਂ 65 ਸਾਲ ਤੋਂ ਉੱਪਰ ਉਮਰ ਦੇ ਸੀ, ਹੁਣ ਹੌਲੀ ਹੌਲੀ ਉਮਰ ਉਹ ਜਿਹੜੀ ਏਜ ਲਿਮਿਟ ਆ ਉਹ ਘਟਾਉਂਦੇ ਜਾ ਰਹੇ ਆ। ਮੈਂ ਸੁਣ ਰਿਹਾ ਸੀ ਅਲਾਮੀਡਾ ਕਾਉਂਟੀ 'ਚ ਤਾਂ ਹੋ ਸਕਦਾ ਸ਼ਾਇਦ ਅਗਲੇ ਹਫ਼ਤੇ ਤੋਂ ਉਹ ਓਪਨ ਕਰ ਦੇਣ ਸਾਰੇ ਲੋਕਾਂ ਦੇ ਲਈ ਵੀ। ਸੋ ਜਿੱਦਾਂ ਕੋਈ ਅਪਡੇਟ ਆਊਗੀ ਉਹ ਜ਼ਰੂਰ ਆਪਾਂ ਤੁਹਾਡੇ ਨਾਲ ਸਾਂਝੀ ਵੀ ਕਰਾਂਗੇ। ਅਤੇ ਹਰਜੋਤ ਸਿੰਘ ਜੀ ਇਸੇ ਦੇ ਵਿੱਚ ਹੀ ਆਪਾਂ ਦੱਸਦੇ ਜਾਈਏ ਵੀ ਕੈਲੀਫੋਰਨੀਆ ਦੇ ਵਿੱਚ ਜਿਹੜੇ ਐਗਰੀਕਲਚਰਲ ਜਿਹੜੇ ਵਰਕਰ ਹੈਗੇ ਆ, ਜਿਹੜੇ ਫਾਰਮਸ ਦੇ ਨਾਲ ਸੰਬੰਧਿਤ ਆ, ਉਹਨਾਂ ਦੀ ਵੈਕਸੀਨੇਸ਼ਨ ਵੀ ਜਿਹੜੀ ਉਹ ਚਾਲੂ ਹੋ ਚੁੱਕੀ ਆ। ਉਹਨਾਂ ਨੂੰ ਵੀ ਪ੍ਰਾਇਓਰਟੀ ਬੇਸ ਦੇ ਉੱਤੇ ਜਿਹੜੀ ਪਹਿਲ ਦੇ ਤੌਰ ਦੇ ਉੱਤੇ ਹੁਣ ਵੈਕਸੀਨ ਜਿਹੜੀ ਉਹ ਲੱਗ ਰਹੀ ਹੈਗੀ। ਗਵਰਨਰ ਗੈਵਿਨ ਨਿਊਸਮ ਨੇ ਇਸ ਦੀ ਜਿਹੜੀ ਇਜਾਜ਼ਤ ਆ ਉਹ ਦੇ ਦਿੱਤੀ ਸੀ ਵੀ ਫਰੈਜ਼ਨੋ ਤੋਂ ਲੈ ਕੇ ਅਤੇ ਕੋਚੀਲਾ ਤੱਕ ਜਿੰਨੇ ਵੀ ਖੇਤ ਆ ਉਹਨਾਂ ਦੇ ਵਿੱਚ ਮਜ਼ਦੂਰ ਹੈਗੇ ਆ ਉਹ ਕੋਵਿਡ-19 ਦਾ ਟੀਕਾ ਜਿਹੜਾ ਉਹ ਲਵਾ ਸਕਦੇ ਆ। ਅਤੇ ਇਸ ਨੂੰ ਜਿਹੜਾ ਉਹ ਚੈੱਕ ਕਰਨ ਦੇ ਲਈ ਆਪਣੀ ਵੈਬਸਾਈਟ myturn.ca.gov ਇਸ ਦੇ ਉੱਤੇ ਜਾ ਕੇ ਜਿਹੜਾ ਆ ਉਹ ਚੈੱਕ ਕਰ ਸਕਦੇ ਆ, ਅਤੇ ਜਾਂ ਇਹਨਾਂ ਦਾ 1833-422-4255 1-833-422-4255 ਦੇ ਉੱਤੇ ਕਾਲ ਕਰਕੇ ਵੀ ਤੁਸੀਂ ਇਹਨਾਂ ਦੇ ਨਾਲ ਜਿਹੜੀ ਆਪਣੀ ਜਾਣਕਾਰੀ ਉਹ ਲਵਾ ਸਕਦੇ ਹੋ। ਚਾਹੇ ਬੀਮਾ ਤੁਹਾਡੇ ਕੋਲ ਹੈਗਾ ਆ, ਚਾਹੇ ਨਹੀਂ ਹੈਗਾ, ਇੰਸ਼ੋਰੈਂਸ ਹੈ ਜਾਂ ਨਹੀਂ ਹੈ, ਇਹ ਟੀਕਾ ਤੁਹਾਨੂੰ ਮੁਫਤ ਦੇ ਵਿੱਚ ਜਿਹੜਾ ਉਹ ਮਿਲੂਗਾ। ਚਾਹੇ ਤੁਹਾਡੇ ਕੋਲ ਡਾਕੂਮੈਂਟੇਸ਼ਨ ਵੀ ਜਿਹੜੀ ਉਹ ਨਹੀਂ ਹੈਗੀ, ਇਮੀਗ੍ਰੇਸ਼ਨ ਦੀ ਕਹਿੰਦੇ ਸਥਿਤੀ ਆ ਤੁਹਾਡੀ ਇਸ ਦੇ ਬਾਰੇ ਇਸ ਦੇ ਵਿੱਚ ਨਹੀਂ ਪੁੱਛੀ ਜਾਵੇਗੀ। ਬਸ ਤੁਸੀਂ ਇਹੀ ਇਸ ਦੇ ਵਿੱਚ ਸਾਬਤ ਕਰਨਾ ਹੈ ਵੀ ਤੁਸੀਂ ਫਾਰਮ ਵਰਕਰ ਹੋ ਜਾਂ ਉਸ ਦੇ ਵਿੱਚ ਉੱਥੇ ਕੰਮ ਕਰਦੇ ਹੋ ਜਾਂ ਫਾਰਮ ਦੇ ਨਾਲ ਐਗਰੀਕਲਚਰ ਦੇ ਨਾਲ ਜਿਹੜਾ ਉਹ ਤੁਹਾਡਾ ਸਿੱਧਾ ਸੰਬੰਧ ਆ, ਫਿਰ ਤੁਹਾਡਾ ਟੀਕਾ ਜਿਹੜਾ ਤੁਹਾਨੂੰ ਜਲਦ ਤੋਂ ਜਿਹੜਾ ਪਹਿਲ ਦੇ ਤੌਰ ਦੇ ਉੱਤੇ ਜਿਹੜਾ ਉਹ ਲੱਗ ਸਕਦਾ ਹੈਗਾ ਆ। myturn.ca.gov ਦੇ ਉੱਤੇ ਜਾ ਕੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਜੀ। ਫਾਈਜ਼ਰ ਮੋਡਰਨਾ ਦੇ ਵੈਕਸੀਨ, ਸੋ ਕਈ ਲੋਕ ਜਿਹੜੇ ਆ 65 ਤੋਂ ਓਲਡਰ ਉਹ ਘਬਰਾ ਵੀ ਰਹੇ ਆ ਪਈ ਜੀ। UK ਨੇ, ਜਰਮਨੀ ਨੇ ਅਤੇ ਕੈਨੇਡਾ ਨੇ ਇਹ ਕਿਹਾ ਵੀ 65 ਸਾਲ ਤੋਂ ਉੱਪਰ ਵਾਲੇ ਇਹ ਜਿਹੜਾ ਵੈਕਸੀਨ ਨਾ ਲਵਾਉਣ। ਸੋ ਜੌਨਸਨ ਐਂਡ ਜੌਨਸਨ ਵਾਲਿਆਂ ਦਾ ਜਿਹੜਾ ਨਵਾਂ ਵੈਕਸੀਨ ਅਪਰੂਵ ਹੋਇਆ ਉਹਦੇ ਵਿੱਚ ਇੱਦਾਂ ਦੀ ਕੋਈ ਗੱਲ ਨਹੀਂ ਆਈ ਹਜੇ ਤੱਕ। ਸੋ ਮੇ ਵੀ ਉਹ ਜਿਹੜਾ ਤੁਸੀਂ ਲਵਾ ਸਕਦੇ ਆ ਜਦੋਂ ਆਉਣੇ ਸ਼ੁਰੂ ਹੋ ਗਏ। ਉਹ ਟੀਕਾ ਵੀ ਇੱਕੋ ਹੀ ਲੱਗਣਾ ਆ। ਅਤੇ ਰਸ਼ੀਆ ਦੀ ਜੇ ਗੱਲ ਕਰਦੇ ਜਾਈਏ, ਰਸ਼ੀਆ ਵਾਲਿਆਂ ਨੇ ਵੀ ਆਪਣਾ ਇੱਕ ਸਪੂਤਨਿਕ ਵੈਕਸੀਨ ਤਿਆਰ ਕੀਤਾ ਆ ਜੀ। ਅਤੇ ਸਪੂਤਨਿਕ ਇੱਕ ਉੱਥੇ ਪਿੰਡ ਵੀ ਹੈਗਾ, ਛੋਟਾ ਜਿਹਾ ਪਿੰਡ ਆ ਰਸ਼ੀਆ ਦੇ ਵਿੱਚ ਜਿਹਦਾ ਨਾਂ ਸਪੂਤਨਿਕ ਆ। ਸੋ ਉਹ ਉਸ ਪਿੰਡ ਦੇ ਵਿੱਚ ਜਦੋਂ ਕਹਿੰਦੇ ਵੀ ਟੀਕਾ ਲਾਉਣ ਵਾਲੇ ਗਏ ਉਹ ਵੈਕਸੀਨ, ਅਤੇ ਸਿਰਫ 28 ਲੋਕ ਜਿਹੜੇ ਆ ਉਹਨਾਂ ਨੇ ਸਾਈਨ ਅਪ ਕੀਤਾ। ਉਹ ਕਹਿੰਦੇ ਅਸੀਂ ਨਹੀਂ ਲਵਾਉਣਾ, ਸਾਰੇ ਡਰਦੇ ਆ ਵੀ ਪਤਾ ਨਹੀਂ ਇਹਦੇ ਵਿੱਚ ਕੀ ਹੈਗਾ ਆ। ਅਤੇ ਜਦੋਂ ਕਿ ਰਸ਼ੀਆ ਦੇ ਜਿਹੜਾ ਇੱਕ ਮੈਡੀਕਲ ਜਰਨਲ ਆ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਰਸ਼ੀਆ ਦਾ ਸਪੂਤਨਿਕ ਵੈਕਸੀਨ ਆ ਉਹਦਾ ਇਫੈਕਟਿਵ ਰੇਟ 91.6% ਆ। ਸੋ ਇਹ ਕਿਤੇ ਉਹੀ ਨਾ ਗੱਲ ਹੋਵੇ ਜਿੱਦਾਂ ਇੰਡੀਆ ਦੇ ਵਿੱਚ ਆਪਾਂ ਦੱਸਿਆ ਸੀ ਤੁਹਾਨੂੰ, CNN ਨੇ ਡਿਟੇਲ 'ਚ ਰਿਪੋਰਟ ਛਾਪੀ ਹੈਗੀ ਆ ਵੀ ਕਿੱਦਾਂ ਲੋਕਾਂ ਨੂੰ ਅਨਾਊਂਸ ਕਰ ਦਿੱਤਾ ਜਿੱਥੇ ਸਲਮ ਏਰੀਏ ਸੀ, ਜਿੱਥੇ ਗਰੀਬ ਵਿਚਾਰੇ ਲੋਕ ਰਹਿੰਦੇ ਆ, ਪੇ ਜੀ 750 ਰੁਪਈਆ ਵੀ ਮਿਲੂਗਾ ਅਤੇ ਟੀਕਾ ਵੀ ਲਵਾਓ। ਅਤੇ ਉਹ ਸਿਰਫ ਟੈਸਟ ਕਰ ਰਹੇ ਸੀ, ਜਿਹੜਾ ਕਿ ਜਾਨਵਰਾਂ ਦੇ ਉੱਤੇ ਟੈਸਟ ਹੁੰਦਾ ਹੈ ਟੀਕਾ। ਸੋ ਬਿਲਕੁਲ ਜੀ। ਸੋ ਉਹਨਾਂ ਨੂੰ ਕਾਫੀ ਜਿਹੜਾ ਆ ਉਹ ਧੋਖੇ ਦੇ ਵਿੱਚ ਰੱਖਿਆ ਗਿਆ। ਰਾਸ਼ਟਰਪਤੀ ਟਰੰਪ ਦੇ ਕਾਰਜਕਾਲ ਦੇ ਦੌਰਾਨ ਜਿਹੜੇ ਸਾਬਕਾ ਪ੍ਰੈਸ ਸਕੱਤਰ ਕੇਲੇ ਮੈਕਨੈਨੀ ਉਹ ਹੁਣ ਫੌਕਸ ਨਿਊਜ਼ ਨੂੰ ਜਿਹੜੇ ਆ ਉਹ ਜੁਆਇਨ ਕਰਨ ਜਾ ਰਹੇ ਆ। ਇਨਫੈਕਟ ਉਹ ਹੁਣ ਜੁਆਇਨ ਕਰ ਜਾਣਗੇ ਔਨ ਏਅਰ ਕੰਟਰੀਬਿਊਟਰ ਦੇ ਤੌਰ ਦੇ ਉੱਤੇ। ਉਹਨਾਂ ਨੇ ਹੁਣ ਆਪਣੀ ਨਵਾਂ ਜਿਹੜੀ ਭੂਮਿਕਾ ਆ ਉਹ ਨਿਭਾਉਣਗੇ। ਸੋ ਕਹਿੰਦੇ ਵੀ ਮੈਂ ਆਪਣੇ ਸਾਰੇ ਹੀ ਚਾਹੁਣ ਵਾਲਿਆਂ ਨੂੰ ਅਤੇ ਸ਼ੁਭ ਚਿੰਤਕਾਂ ਨੂੰ ਇਹ ਜਿਹੜਾ ਉਹ ਦੱਸਣਾ ਚਾਹੁੰਦੇ ਆ ਵੀ ਹੁਣ ਫੌਕਸ ਨਿਊਜ਼ ਦੇ ਉੱਤੇ ਉਹ ਹੋਣਗੇ ਅਤੇ ਉਹ ਰੋਜ਼ਾਨਾ ਜਿਹੜੀਆਂ ਮੇਰੇ ਵਿਚਾਰ ਆ ਉਸ ਦੇ ਜ਼ਰੀਏ ਜਿਹੜੇ ਉਹ ਸੁਣ ਸਕਦੇ ਆ। ਬੁਸ਼ ਚੀਨੀ ਕੈਂਪੇਨ ਦੇ ਦੌਰਾਨ ਕਹਿੰਦੇ ਆ ਵੀ ਉਹ ਹਾਈ ਸਕੂਲ ਸਟੂਡੈਂਟ ਸੀਗੇ ਅਤੇ ਉਦੋਂ ਉਸ ਕੈਂਪੇਨ ਦੇ ਵਿੱਚ ਵੀ ਉਹ ਆਪਣੇ ਆਪ ਨੂੰ ਉਹਨਾਂ ਨੇ ਇੰਟਰਨ ਜਿਹੜਾ ਆ ਉੱਥੇ ਕੀਤਾ ਸੀਗਾ। ਸੋ GOP ਦੇ ਨਾਲ ਉਹ ਲੰਮੇ ਸਮੇਂ ਤੋਂ ਜਿਹੜੇ ਉਹ ਜੁੜੇ ਹੋਏ ਹੈਗੇ ਆ। ਅਤੇ ਆਪਾਂ ਦੇਖਿਆ ਸੀਗਾ
ਵੀ ਸਾਬਕਾ ਰਾਸ਼ਟਰਪਤੀ ਟਰੰਪ ਦੇ ਕਾਰਜਕਾਲ ਦੇ ਦੌਰਾਨ ਜਿੱਥੇ ਪ੍ਰੈਸ ਸਕੱਤਰਾਂ ਦੇ ਨਾਲ ਕਈ ਵਿਵਾਦ ਜਿਹੜੇ ਉਹ ਜੁੜੇ ਰਹੇ ਸੀ, ਅਖੀਰਲੇ ਜਿਹੜੇ ਪ੍ਰੈਸ ਸਕੱਤਰ ਦੇ ਵਜੋਂ ਇਹ ਭੂਮਿਕਾ ਉੱਥੇ ਨਿਭਾਉਂਦੇ ਰਹੇ ਸੀ। ਜੀ, ਅਗਲੀ ਖਬਰ ਜਿਹੜੀ ਆ ਸੈਨ ਹੋਜ਼ੇ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਅੱਜ ਸੈਨ ਹੋਜ਼ੇ ਦੀ ਪੁਲਿਸ ਨੇ 13 ਦੇ ਕਰੀਬ ਜਿਹੜੇ ਗੈਂਗ ਮੈਂਬਰਸ ਆ ਉਹਨਾਂ ਨੂੰ ਅਰੈਸਟ ਕੀਤਾ ਹੈਗਾ। ਸੋ ਇਹ ਕਹਿੰਦੇ ਵੀ ਲੋਕਲ ਜਿਹੜੇ ਗਾਰਡਨਰਸ ਆ ਜਾਂ ਲੈਂਡਸਕੇਪਰ ਉਹਨਾਂ ਨੂੰ ਟਾਰਗੇਟ ਕਰਦੇ ਸੀ, ਤੇ ਜਿਹੜੇ ਗਾਰਡਨਰ ਹੁੰਦੇ ਤੁਹਾਨੂੰ ਪਤਾ ਵੀ ਪਿੱਕਾ ਖੜਾ ਕਰਕੇ ਆਪਣਾ ਕੋਈ ਸਫਾਈ ਕਰਦਾ, ਕੋਈ ਬਲੋ ਕਰਦਾ ਹੈਗਾ, ਤੇ ਮਗਰੋਂ ਜਿਹੜੇ ਆ ਉਹ ਉਹਨਾਂ ਦਾ ਸਮਾਨ ਚੱਕ ਲੈਂਦੇ ਸੀ, ਚੋਰੀ ਕਰ ਲੈਂਦੇ ਸੀ। ਸੋ ਜਿਹੜੇ ਅਰੈਸਟ ਕੀਤੇ ਗਏ ਆ, ਜਿਨ੍ਹਾਂ ਦੇ ਵਿੱਚ 11 ਅਡਲਟ ਆ, 2 ਜਿਹੜੇ ਆ ਜੂਵੀਨਲਸ ਹੈਗੇ ਆ। ਸੋ ਫਰਵਰੀ 17 ਤੋਂ ਲੈ ਕੇ ਫਰਵਰੀ 24 ਦੇ ਵਿੱਚ ਜਿਹੜੇ ਆ ਇਹ ਗੈਂਗਸਟਰ ਆ ਜਿਨ੍ਹਾਂ ਨੂੰ ਅਰੈਸਟ ਕੀਤਾ ਗਿਆ, ਤੇ ਇਹਨਾਂ ਦੇ ਜਿਹੜੇ ਕਈਆਂ ਦੀਆਂ ਅਪਾਰਟਮੈਂਟਾਂ ਦੇ ਵਿੱਚੋਂ ਕਾਫੀ ਸਾਰਾ ਸਮਾਨ ਜਿਹੜਾ ਆ ਉਹ ਵੀ ਪੁਲਿਸ ਨੇ ਲਿਆ ਹੈਗਾ। ਜੀ, ਅੱਜ FBI ਦੇ ਜਿਹੜੇ ਡਾਇਰੈਕਟਰ ਕ੍ਰਿਸਟੋਫਰ ਰੇ ਆ, ਉਹ ਗੱਲਬਾਤ ਜਿਹੜੀ ਉਹ ਕਰ ਰਹੇ ਸੀ, ਉਹ ਜਿਹੜੇ ਕੈਪੀਟਲ ਦੇ ਉੱਤੇ ਹੋਏ ਹਿੰਸਾ ਆ, ਦੰਗੇ ਆ, ਉਸ ਨੂੰ ਲੈ ਕੇ ਉਹਨਾਂ ਨੇ ਕਈ ਜਿਹੜੀਆਂ ਗੱਲਾਂ ਇਸ ਦੇ ਵਿੱਚ ਕੀਤੀਆਂ, ਅਤੇ ਉਹਨਾਂ ਨੇ ਕਿਹਾ ਵੀ ਅਸੀਂ ਇਹਨਾਂ ਨੂੰ ਰਾ ਅਸੈਸਮੈਂਟ ਇਸ ਹਿਸਾਬ ਦੇ ਨਾਲ ਦਿੱਤੀ ਸੀ ਵੀ ਇੱਦਾਂ ਦੀ ਖਤਰਾ ਜਿਹੜਾ ਉਹ ਬਣ ਸਕਦਾ ਆ। ਇਸੇ ਦੌਰਾਨ ਉਹਨਾਂ ਨੇ ਡੋਮੈਸਟਿਕ ਟੈਰਰਿਜ਼ਮ ਜਿਹੜਾ ਆ ਉਹਨਾਂ ਨੂੰ ਕਿਹਾ ਵੀ ਇਸ ਟਾਈਮ USA ਦੇ ਵਿੱਚ ਤੇਜ਼ੀ ਦੇ ਨਾਲ ਜਿਹੜਾ ਆ ਉਸ 'ਤੇ ਵਧਣ ਦੇ ਅਸਾਰ ਹੈਗੇ ਆ, ਅਤੇ ਉਸ ਦੇ ਕੇਸ ਜਿਹੜੇ ਉਹ ਵੱਧ ਰਹੇ ਆ। ਇਸੇ ਸੁਣਵਾਈ ਦੇ ਦੌਰਾਨ ਉਹਨਾਂ ਨੇ ਇਹ ਮੰਨਿਆ ਵੀ ਕਹਿੰਦੇ 2000 ਤੋਂ ਵੱਧ ਕੇਸ ਜਿਹੜੇ ਇੱਦਾਂ ਦੇ ਐਕਸਟ੍ਰੀਮਿਜ਼ਮ ਦੇ ਨਾਲ ਜੁੜੇ ਹੋਏ FBI ਇਸ ਟਾਈਮ ਹੈਂਡਲ ਕਰ ਰਹੀ ਆ। ਜਦੋਂ ਇਹ ਹਮਲਾ ਹੋਇਆ ਸੀ ਉਸ ਟਾਈਮ ਦੇ ਉੱਤੇ GOP ਦੇ ਕੁਛ ਲਾਅ ਮੇਕਰਸ ਅਤੇ ਜਿਹੜੇ ਰਾਈਟ ਵਿੰਗ ਮੀਡੀਆ ਸੀ ਉਹ ਇਹ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਵੀ ਐਂਟੀਫਾ ਵਾਲੇ ਹੀ ਜਿਹੜੇ ਆ ਇਹਨਾਂ ਦੇ ਭੇਸ ਦੇ ਵਿੱਚ, ਟਰੰਪ ਸਪੋਰਟਰ ਦੇ ਭੇਸ ਦੇ ਵਿੱਚ ਆ ਕੇ ਉਹਨਾਂ ਨੇ ਹੜਕੰਪ ਜਿਹੜਾ ਉਹ ਮਚਾਇਆ ਆ। ਅੱਜ ਇਸ ਜਿਹੜੇ ਆ ਸੁਣਵਾਈ ਦੇ ਦੌਰਾਨ ਇਹਨਾਂ ਨੇ ਇਹ ਮੰਨਿਆ, ਅਤੇ ਇਹਨਾਂ ਨੇ ਦੱਸਿਆ ਵੀ ਕਹਿੰਦੇ ਫੈਡਸ ਨੇ ਇਨਫੈਕਟ ਇੱਕ ਬੰਦਾ ਅਜਿਹਾ ਚਾਰਜ ਕੀਤਾ ਆ ਜਿਹੜਾ ਐਂਟੀਫਾ ਦੇ ਵਾਂਗੂ ਡਰੈਸਅਪ ਕਰਕੇ ਆਇਆ ਸੀਗਾ, ਪੁਲਿਸ ਦਾ ਜਿਹੜਾ ਆ ਗੀਅਰ ਆ ਉਸ ਨੂੰ ਉਸਨੇ ਚੋਰੀ ਕੀਤਾ, ਅਤੇ ਪੁਲਿਸ ਵਾਲਿਆਂ ਨੂੰ ਜਿਹੜਾ ਉਹ ਕੁੱਟਿਆ ਵੀ ਸੀਗਾ। ਕੈਪੀਟਲ ਰਾਈਟ ਜਿਹੜੀ ਉਸਨੇ ਉਹ ਕੀਤਾ ਸੀਗਾ। ਸੋ ਇਹ ਜਿਹੜੀ ਸਥਿਤੀ ਹੈ ਇਸ ਟਾਈਮ ਬਣੀ ਪਈ ਆ। ਸਾਊਥ ਕੈਰੋਲੀਨਾ ਦਾ ਵਿਲੀਅਮ ਰੋਬਰਟ ਨੌਰਵੁੱਡ III ਕਹਿੰਦੇ ਵੀ ਇਸ ਦੇ ਉੱਤੇ ਹੁਣ ਫੈਡਰਲ ਚਾਰਜਿਸ ਜਿਹੜੇ ਆ ਉਹ ਲਾਏ ਗਏ ਹੈਗੇ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਇੱਕ ਕਾਫੀ ਅਹਿਮ ਜਿਹੜਾ ਆ ਹਰਜੋਤ ਸਿੰਘ ਜੀ ਮਸਲਾ ਆ, ਮੁੱਦਾ ਆ, ਉਹ ਬਣਦਾ ਜਾ ਰਿਹਾ ਹੈਗਾ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਵਿੱਚ ਕੀ ਬਣੇਗਾ। ਪਰ ਇਸ ਨੂੰ ਲੈ ਕੇ ਹਾਲੇ ਵੀ ਕਾਫੀ ਜਿਹੜੇ ਆ ਅਨਆਨਸਰਡ ਕੁਐਸਚਨਸ ਜਿਹੜੇ ਹੈਗੇ ਆ, ਅਜੇ ਸਵਾਲਾਂ ਦੇ ਜਵਾਬ ਜਿਹੜੇ ਉਹ ਕਾਫੀ ਇਸ ਦੇ ਵਿੱਚ ਚਾਹੀਦੇ ਨੇ। ਜੀ, ਅਗਲੀ ਖਬਰ ਓਕਲੈਂਡ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਚਾਈਨਾ ਟਾਊਨ ਜਿਹੜਾ ਉਹਨਾਂ ਦਾ ਏਰੀਆ ਹੈਗਾ, ਉੱਥੇ ਇੱਕ ਸਟੋਰ ਓਨਰਸ ਦੇ ਸਾਹਮਣੇ ਜਿਹੜਾ ਸਟੋਰ ਵਾਲਾ ਸੀ ਉਹਦੇ ਸਾਹਮਣੇ ਇੱਕ ਬੀਬੀ ਸਮਾਨ ਲੈਣ ਆਈ ਸੀ, ਅਤੇ ਉਹਨੂੰ ਜਿਹੜਾ ਉਹਦਾ ਕੈਮਰਾ ਚੋਰੀ ਕਰਨ ਦੀ ਕੋਸ਼ਿਸ਼ ਕੀਤੀ, ਅਤੇ ਜਾਣ ਲੱਗੇ ਉਹਦੇ ਵਿੱਚ ਉਹਨਾਂ ਨੇ ਕਾਰ ਵੀ ਮਾਰੀ ਜਿਹੜੇ ਰੋਬਰ ਸੀ। ਸੋ ਇਹ ਜਿਹੜਾ ਮਾਲਕ ਸੀਗਾ ਸਟੋਰ ਦਾ, ਇਹ ਉੱਥੋਂ ਨਿਕਲਿਆ ਅਤੇ ਇਸ ਨੇ 4 ਗੋਲੀਆਂ ਉਹਨਾਂ ਵੱਲ ਨੂੰ ਚਲਾਈਆਂ। ਕਿਸੇ ਦੇ ਲੱਗੀ ਤਾਂ ਨਹੀਂ, ਪਰ ਉਸ ਤੋਂ ਬਾਅਦ ਕੀ ਹੋਇਆ ਵੀ ਜਦੋਂ ਪੁਲਿਸ ਆਈ, ਪੁਲਿਸ ਨੇ ਇਸ ਨੂੰ ਹੀ ਅਰੈਸਟ ਕਰ ਲਿਆ। ਜੀ ਨਾਮ ਦਾ ਜਿਹੜਾ ਬੰਦਾ ਆ, ਕਹਿੰਦੇ ਵੀ ਤੂੰ ਇੱਦਾਂ ਗੋਲੀ ਨਹੀਂ ਚਲਾ ਸਕਦਾ, ਅਤੇ ਉਹਦੇ ਉੱਤੇ ਇੱਕ ਫੈਲਨੀ ਚਾਰਜ ਵੀ ਜਿਹੜਾ ਲਾ ਦਿੱਤਾ। ਹਾਲਾਂਕਿ ਉਹ ਕਹਿੰਦਾ ਵੀ ਮੈਂ ਤਾਂ ਮੇਰੇ ਸਟੋਰ ਦੇ ਕਸਟਮਰ ਜਿਹੜਾ ਆ ਰਿਹਾ ਸੀ ਉਹਨੂੰ ਰੌਬ ਹੋਣ ਦੀ ਗੱਲ ਹੋ ਰਹੀ ਸੀ, ਅਤੇ ਮੈਂ ਉਹ ਰੋਕਣ ਕਰਕੇ ਜਿਹੜੀ ਗੋਲੀ ਚਲਾਈ ਹੈਗੀ ਆ। ਅਤੇ ਜਦੋਂ ਕਿ ਉਹਦੇ ਕੋਲ ਕੰਸੀਲਡ ਵੈਪਨ ਦਾ ਪਰਮਿਟ ਵੀ ਸੀ। ਕਹਿੰਦੇ ਇਹ ਤੋਂ ਪਹਿਲਾਂ ਵੀ ਉਹ ਓਕਲੈਂਡ ਪੁਲਿਸ ਨੂੰ ਕਈ ਜਿਹੜੇ ਹੋਰ ਲੋਕ ਵਾਂਟਡ ਆ ਉਹਨਾਂ ਦੀ ਹੈਲਪ ਵੀ ਉਸਨੇ ਕੀਤੀ ਸੀ। ਪਰ ਅੱਜ ਜਿਹੜੇ ਅਲਾਮੀਡਾ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਆ, ਉਹਨਾਂ ਨੇ ਜਿਹੜੇ ਚਾਰਜ ਫਾਈਲ ਕਰਨ ਤੋਂ ਨਾ ਕਰ ਦਿੱਤੀ ਹੈਗੀ ਆ ਸਟੋਰ ਓਨਰ ਦੇ ਅਗੇਂਸਟ। ਉਹਨਾਂ ਨੇ ਕਿਹਾ ਵੀ ਲਿਕਰ ਸਟੋਰ ਦਾ ਓਨਰ ਜਿਹੜਾ ਐਰਨ ਜੀ ਆ, ਉਸਨੇ ਜਿਹੜੇ ਸ਼ਾਟ ਫਾਇਰ ਕੀਤੇ ਆ, ਉਹ ਉਸਨੇ ਜਿਹੜੇ ਇੱਕ ਬੀਬੀ ਨੂੰ ਰੌਬ ਕਰ ਰਹੇ ਸੀ, ਕੋਸ਼ਿਸ਼ ਕਰ ਰਹੇ ਸੀ ਉਹਨੂੰ ਲੁੱਟਣ ਦੀ, ਅਤੇ ਉਸ ਨੂੰ ਬਚਾਉਣ ਖਾਤਰ ਜਿਹੜੇ ਆ ਉਸਨੇ ਸ਼ਾਟ ਕੀਤੇ ਆ, ਅਤੇ ਉਹਦਾ ਇੰਟੈਂਟ ਇਹ ਵੀ ਨਹੀਂ ਸੀ ਵੀ ਉਸਨੇ ਉਹਨਾਂ ਨੂੰ ਮਾਰਨਾ ਆ, ਅਤੇ ਇਸ ਕਰਕੇ ਉਹਦੇ 'ਤੇ ਕੋਈ ਚਾਰਜ ਨਹੀਂ ਲਾਏ ਜਾ ਸਕਦੇ, ਅਤੇ ਉਸ ਨੂੰ ਜਿਹੜਾ ਆ ਛੁੱਟੀ ਦੇ ਦਿੱਤੀ ਗਈ। ਜੀ, ਅਗਲੀ ਖਬਰ ਫਰੈਜ਼ਨੋ ਤੋਂ ਆ ਰਹੀ ਹੈ। ਫਰੈਜ਼ਨੋ ਯੂਨੀਫਾਈਡ ਜਿਹੜੇ ਆ ਉਹਨਾਂ ਦੀ ਕਹਿੰਦੇ ਆ ਸਮਝੌਤਾ ਹੁਣ ਹੋ ਗਿਆ ਆ। ਟੀਚਰਸ ਜਿਹੜੀ ਐਸੋਸੀਏਸ਼ਨ ਆ ਉਹਨਾਂ ਦੇ ਨਾਲ ਆਉਂਦੀ 6 ਅਪ੍ਰੈਲ ਤੋਂ ਇਨ ਪਰਸਨ ਲਰਨਿੰਗ, ਯਾਨੀ ਕਿ ਸਕੂਲ ਆ ਜਿਸ ਦੇ ਵਿੱਚ ਵਿਦਿਆਰਥੀ ਆ ਮੁੜ ਸਕੂਲਾਂ ਦੇ ਵਿੱਚ ਜਿਹੜੇ ਉਹ ਜਾਣੇ ਸ਼ੁਰੂ
ਹੋ ਜਾਣਗੇ। ਉੱਥੋਂ ਦੇ ਸੁਪਰੀਡੈਂਡੈਂਟ ਬੌਬ ਨੈਲਸਨ ਉਹਨਾਂ ਨੇ ਅੱਜ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਆ ਵੀ ਕਹਿੰਦੇ ਵੀ ਜਿਹੜੇ FTA ਜਿਹੜਾ ਫਰੈਜ਼ਨੋ ਟੀਚਰ ਐਸੋਸੀਏਸ਼ਨ ਆ ਅਤੇ ਉਹਨਾਂ ਦੇ ਨਾਲ ਇਹ ਸਮਝੌਤਾ ਜਿਹੜਾ ਉਹ ਆਈ ਥਿੰਕ ਹੋ ਗਿਆ ਆ। ਲਿਮਿਟਿਡ ਅਟੈਂਡੈਂਸ ਹੋਊਗੀ ਪਰ ਇਨ ਪਰਸਨ ਜਿਹੜੇ ਕਲਾਸਰੂਮਸ ਆ ਉਹ ਚਾਲੂ ਕੀਤੇ ਜਾਣਗੇ। ਕਹਿੰਦੇ ਵੀ ਮਾਰਚ ਦੇ ਐਂਡ ਤੱਕ ਵੈਕਸੀਨ ਸਾਰੇ ਸਕੂਲ ਸਟਾਫ ਨੂੰ ਜਿਹੜੀ ਉਹ ਦਿੱਤੀ ਜਾਵੇਗੀ ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਸਕੂਲ ਆ ਉਹ ਲੱਗਣੇ ਸ਼ੁਰੂ ਹੋਣਗੇ। ਕੱਲ੍ਹ ਗਵਰਨਰ ਗੈਵਿਨ ਨਿਊਸਮ ਆ ਉਹਨਾਂ ਨੇ ਕਿਹਾ ਸੀਗਾ ਵੀ ਜਿਹੜੇ ਬਿਲੀਅਨਸ ਆਫ ਡਾਲਰ ਜਿਹੜੇ ਇਹਨਾਂ ਨੇ ਹੁਣ ਇੱਕ ਹਿਸਾਬ ਦੇ ਨਾਲ ਵੰਡਣੇ ਨੇ ਸਕੂਲ ਡਿਸਟ੍ਰਿਕਟਸ ਨੂੰ, ਉਸ ਦੇ ਵਿੱਚ ਉਹਨਾਂ ਨੇ ਇਹ ਸ਼ਰਤ ਰੱਖੀ ਸੀਗੀ ਵੀ ਜਿਹੜੇ ਸਕੂਲ ਡਿਸਟ੍ਰਿਕਟਸ ਆ ਉਹ ਇਨ ਪਰਸਨ ਜਿਹੜੇ ਸਕੂਲਸ ਆ ਉਹਨਾਂ ਨੂੰ ਚਾਲੂ ਕਰੇ। ਅਤੇ ਇਸ ਦੇ ਉੱਤੇ ਜਲਦੀ ਇਹਨਾਂ ਨੇ ਕਾਰਵਾਈ ਕਰਦੇ ਹੋਏ ਫਰੈਜ਼ਨੋ ਯੂਨੀਫਾਈਡ ਵਾਲਿਆਂ ਨੇ ਹੁਣ ਇਹ ਕਿਹਾ ਆ ਵੀ 6 ਅਪ੍ਰੈਲ ਤੋਂ ਇਹ ਸਕੂਲ ਇਨ ਪਰਸਨ ਜਿਹੜੇ ਆ ਉਹ ਸ਼ੁਰੂ ਕਰਨ ਜਾ ਰਹੇ ਹੈਗੇ ਆ। ਅਤੇ ਸੋ FTA ਦੇ ਪ੍ਰੈਜ਼ੀਡੈਂਟ ਮੈਨੂਅਲ ਬੋਨੀਲਾ ਉਹਨਾਂ ਨੇ ਵੀ ਕਿਹਾ ਵੀ ਕਹਿੰਦੇ ਟੀਚਰ ਵੀ ਜਿਹੜੇ ਹੁਣ ਬੈਕ ਇਨ ਕਲਾਸਰੂਮ ਜਿਹੜੇ ਆ ਉਹ ਜਾਣਾ ਚਾਹੁੰਦੇ ਨੇ, ਪਰ ਕਹਿੰਦੇ ਵੀ ਉਹ ਪਹਿਲੋਂ ਇਹ ਚੀਜ਼ ਮੇਕ ਸ਼ੋਰ ਕਰਨਾ ਚਾਹੁੰਦੇ ਆ ਵੀ ਸੇਫਲੀ ਸਾਰਾ ਕੰਮ ਸੁਰੱਖਿਆ ਦੇ ਤਹਿਤ ਹੀ ਜਿਹੜਾ ਉਹ ਸਾਰਾ ਕੁਛ ਹੋਵੇ। ਜੀ, ਪੈਂਡੈਮਿਕ ਦੇ ਦੌਰਾਨ ਜਿੱਥੇ ਸਿੱਖਾਂ ਨੇ ਪੂਰੀ ਦੁਨੀਆ ਦੇ ਵਿੱਚ ਆਪਣੀ ਵਾਹਵਾ ਖੱਟੀ ਆ, ਆਪਾਂ ਸਵੇਰੇ ਵੀ ਖਬਰਾਂ ਸਾਂਝੀਆਂ ਕੀਤੀਆਂ ਸੀ ਵੀ ਦੁਨੀਆ ਦੇ ਬੜੇ ਬੜੇ ਸ਼ਹਿਰਾਂ ਦੇ ਵਿੱਚ ਲੰਗਰ ਲਾਏ ਆ, ਸੇਵਾ ਕੀਤੀ ਹੈਗੀ ਆ, ਰਾਈਡਾਂ ਦਿੱਤੀਆਂ, ਜੋ ਵੀ ਕਰ ਸਕਦੇ। ਪਰ ਕਈ ਵਾਰੀ ਜਿਹੜੇ ਲੋਕ ਆ ਉਹ ਬਦਨਾਮ ਕਰਨ ਵਾਲੇ ਵੀ ਕਮਿਊਨਿਟੀ 'ਚ ਬਹੁਤ ਹੁੰਦੇ ਆ। ਅੱਜ ਕੈਲਗਰੀ ਕੈਨੇਡਾ ਤੋਂ ਖਬਰ ਆ ਰਹੀ ਆ ਵੀ ਉੱਥੇ ਇੱਕ 30 ਸਾਲਾਂ ਦਾ ਹਰਿੰਦਰ ਬਰਾੜ ਅਤੇ ਉਹਦੀ ਜਿਹੜੀ ਵਾਈਫ ਆ ਹੇਜ਼ਲ ਬਰਾੜ 30 ਸਾਲਾਂ ਦੀ, ਉਹ ਡਰੱਗ ਟਰੈਫਿਕਿੰਗ ਚਾਰਜ ਦੇ ਵਿੱਚ ਅਰੈਸਟ ਕੀਤੇ ਗਏ ਆ। ਉਹਨਾਂ ਦੇ ਘਰ ਦੇ ਵਿੱਚੋਂ 28 ਗ੍ਰਾਮ ਜਿਹੜੀ ਕਰੈਕ ਕੋਕੀਨ, 271 ਗ੍ਰਾਮ ਕੋਕੀਨ, 362 ਗ੍ਰਾਮ ਫੈਂਟਲਿਨ ਅਤੇ 700 ਗ੍ਰਾਮ ਜਿਹੜੀ ਆ ਬੈਂਜ਼ੋਕੇਨ ਕਰਕੇ ਜਿਹੜੀ ਆ ਇਹ ਡਰੱਗ, ਅਤੇ ਹੈਂਡਗਨ, ਕਾਰਵਾਈਨ, ਰਾਈਫਲਸ, 80,000 ਦੇ ਕਰੀਬ ਕੈਸ਼ ਜਿਹੜਾ ਆ ਉਹਨਾਂ ਦੇ ਘਰੋਂ ਜਿਹੜਾ ਆ ਫੜਿਆ ਗਿਆ ਹੈਗਾ। ਸੋ ਦੋਨਾਂ ਨੂੰ ਹੀ ਰੌਕਵਿਊ ਕਾਉਂਟੀ ਜਿਹੜੀ ਉੱਥੇ ਹੈਗੀ ਆ ਉਹਨਾਂ ਦੀ ਜਿਹੜੀ ਪੁਲਿਸ ਡਿਪਾਰਟਮੈਂਟ ਆ ਉਹਨਾਂ ਨੇ ਚਾਰਜ ਕੀਤਾ ਹੈਗਾ ਆ ਟਰੈਫਿਕਿੰਗ ਫॉर ਫੈਂਟਲਿਨ, ਜਿਹੜੀ ਬਹੁਤ ਹੀ ਖਤਰਨਾਕ ਜਿਹੜੀ ਇਹ ਡਰੱਗ ਹੈਗੀ ਆ, ਅਤੇ ਕੋਕੇਨ, possession of property obtained by crime, possession of prohibited weapons, ਕਿਉਂਕਿ ਜਿਹੜੀ ਇਹ ਗਨ ਹੈਗੀ ਆ ਇਹ ਕੈਨੇਡਾ ਦੇ ਵਿੱਚ ਜਿਹੜੀ ਆ ਰੀਸਟ੍ਰਿਕਟਡ ਹੈਗੀ ਆ, ਈਵਨ ਦੋ USA 'ਚ ਤੁਸੀਂ ਇਹਨਾਂ ਨੂੰ ਬਾਈ ਕਰ ਸਕਦੇ ਹੈਗੇ ਜੀ। ਸੈਕਰਾਮੈਂਟੋ ਕਾਉਂਟੀ ਸ਼ੈਰਿਫ ਆਫਿਸ ਨੇ ਅੱਜ ਦੱਸਿਆ ਵੀ ਕਹਿੰਦੇ ਵੀ ਉੱਥੇ ਇੱਕ ਸਾਊਥ ਸੈਕਰਾਮੈਂਟੋ ਐਲੀਮੈਂਟਰੀ ਸਕੂਲ ਦੇ ਬਾਹਰ ਪਾਈਪ ਬੰਬ ਜਿਹੜਾ ਉਹ ਲੱਭਾ ਸੀ, ਜਿਸ ਦੇ ਵਿੱਚ ਜਿਹੜੇ ਆ ਫਾਇਰ ਵਰਕਸ ਅਤੇ ਸ਼ਾਰਪ ਜਿਹੜਾ ਆ ਉਹ ਪਾਇਆ ਹੋਇਆ ਸੀਗਾ, ਸ਼ਰੈਪਨਲ ਜਿਹੜਾ ਉਹ ਸੀਗਾ। ਕਹਿੰਦੇ ਵੀ ਬਾਅਦ ਦੇ ਵਿੱਚ ਇਸ ਨੂੰ ਰੈਂਡਰਡ ਸੇਫ ਜਿਹੜਾ ਉਹ ਕਰ ਦਿੱਤਾ ਗਿਆ, ਯਾਨੀ ਕਿ ਵੀ ਉਹ ਕਿਸੇ ਨੂੰ ਜਿਹੜਾ ਨੁਕਸਾਨ ਨਾ ਪਹੁੰਚਾ ਸਕੇ, ਉਹ ਜਿਹੜਾ ਪ੍ਰੋਸੀਜਰ ਉਸ ਦੇ ਉੱਤੇ ਵਰਤ ਲਿਆ ਗਿਆ ਸੀਗਾ। ਏਥਲ ਬਾਰਕਰ ਐਲੀਮੈਂਟਰੀ ਸਕੂਲ ਦੇ ਬਾਹਰ ਕਹਿੰਦੇ ਜਿਹੜਾ ਇਹ ਪਾਇਆ ਗਿਆ ਸੀ। ਸਾਰਜੈਂਟ ਰੌਡ ਗ੍ਰੈਸਮੈਨ ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਉੱਥੇ ਇੱਕ ਜਿਹੜਾ ਇੰਪਲੋਈ ਤੜਕੇ ਜਦੋਂ ਸਵੇਰੇ 8:20 ਦੇ ਉੱਤੇ ਪਹੁੰਚਿਆ ਅਤੇ ਉਹਨਾਂ ਨੇ 2 ਜਿਹੜੀਆਂ ਡਿਵਾਈਸਿਸ ਸਾਈਡ ਵਾਕ ਦੇ ਸਾਹਮਣੇ ਜਿਹੜੀਆਂ ਸਕੂਲ ਦੇ ਬਾਹਰ ਪਾਈਆਂ ਦੇਖੀਆਂ, ਜਿਸ ਤੋਂ ਬਾਅਦ ਦੇ ਵਿੱਚ ਜਿਹੜੀ ਉੱਥੇ ਸ਼ੈਰਿਫ ਡਿਪਾਰਟਮੈਂਟ ਦੇ ਆਫਿਸਰਸ ਪਹੁੰਚੇ ਅਤੇ ਉਹਨਾਂ ਨੇ ਜਿਹੜਾ EOD ਐਕਸਪਲੋਸਿਵ ਆਰਡੀਨੈਂਸ ਡਿਸਪੋਜ਼ਲ ਟੀਮ ਆ ਉਹਨਾਂ ਨੂੰ ਜਿਹੜਾ ਉਹ ਸੱਦਿਆ ਅਤੇ ਉਹਨਾਂ ਨੇ ਇਸ ਡਿਵਾਈਸਿਸ ਨੂੰ ਰੈਂਡਰਡ ਸੇਫ ਜਿਹੜਾ ਉਹ ਕੀਤਾ। ਕਹਿੰਦੇ ਇਸ ਦੇ ਵਿੱਚ ਗੈਸੋਲਿਨ, ਸ਼ਰੈਪਨਲ, ਫਾਇਰ ਵਰਕਸ ਜਿਹੜੇ ਆ ਉਹ ਸੀਗੇ। ਹੋਮਮੇਡ ਜ਼ਿਪ ਗਨ ਜਿਹੜੀ ਆ ਕਹਿੰਦੇ ਉਹ ਸੀਗੀ। 12 ਗੇਜ ਦੇ ਸ਼ਾਰਟ ਗਨ ਦੇ ਸ਼ੈੱਲ ਜਿਹੜੇ ਇਸ ਦੇ ਵਿੱਚ ਪਾਏ ਸੀਗੇ। ਹੁਣ ਇਹ ਨਹੀਂ ਪਤਾ ਵੀ ਕਿਸੇ ਨੇ ਜਾਣ-ਬੁੱਝ ਕੇ ਜਿਹੜੀ ਕਿਉਂ ਇਹ ਸ਼ਰਾਰਤ ਕੀਤੀ ਆ, ਕੀ ਇਸ ਦੇ ਪਿੱਛੇ ਮਕਸਦ ਸੀਗਾ। ਹੁਣ ਰਾਈਟ ਨਾਓ ਇਸ ਦੀ ਜਿਹੜੀ ਜਾਂਚ ਆ ਸੈਕਰਾਮੈਂਟੋ ਕਾਉਂਟੀ ਸ਼ੈਰਿਫ ਡਿਪਾਰਟਮੈਂਟ ਉਹ ਕਰ ਰਿਹਾ ਆ ਜੀ। ਸੋ ਆਪਾਂ ਸਟਾਕ ਮਾਰਕੀਟ ਦੀ ਗੱਲ ਕਰੀਏ, ਅੱਜ ਸਟਾਕ ਮਾਰਕੀਟ ਜਿਹੜੀ ਆ ਕਾਫੀ ਉੱਪਰ ਗਈ ਹੈਗੀ ਆ ਜੀ। ਕੱਲ੍ਹ ਗਈ ਸੀ, ਅੱਜ ਹਰਜੋਤ ਸਿੰਘ ਜੀ ਪਹਿਲਾਂ ਉਤਾਂਹ ਨੂੰ ਗਈ, ਫਿਰ ਠਾਹ ਨੂੰ ਜਿਹੜੀ ਉਹ ਆ ਗਈ ਤੇ ਅੱਜ ਫਿਰ 1.7% ਡਾਊਨ ਚੱਲ ਗਿਆ ਜੀ ਬਿਲਕੁਲ। ਸੋ ਡਾਓ ਜੋਨਸ ਦੇ ਵਿੱਚ ਤਕਰੀਬਨ 0.5% ਦੀ ਗਿਰਾਵਟ ਹੋਈ, 144 ਪੁਆਇੰਟ ਦੀ ਗਿਰਾਵਟ ਦੇਖੀ ਗਈ। ਕੁੱਲ 31,392 ਦੇ ਉੱਤੇ ਇਹ ਬੰਦ ਹੋਇਆ। ਨੈਸਡੈਕ ਦੇ ਵਿੱਚ 230 ਪੁਆਇੰਟ ਦੀ ਗਿਰਾਵਟ ਦੇਖੀ ਗਈ, 13,359 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 32 ਪੁਆਇੰਟ ਡਿੱਗੇ, 3870 ਦੇ ਉੱਤੇ ਇਹ ਬੰਦ ਹੋਇਆ। ਸੋਨੇ ਦੀ ਕੀਮਤ $1,731 ਪ੍ਰਤੀ ਆਉਂਸ ਰਹੀ ਅਤੇ 10 ਈਅਰ ਯੀਲਡ 1.42% ਰਹੀ। $1 ਦੀ ਕੀਮਤ ਕੈਨੇਡਾ ਦੇ $1.26 ਦੇ ਬਰਾਬਰ ਰਹੀ ਆ। $1 ਦੀ ਕੀਮਤ ਇੰਡੀਆ ਦੇ $73.20 ਦੇ ਬਰਾਬਰ ਰਹੀ ਆ
ਜੀ, ਤੇ ਇੱਥੇ ਹੀ ਜਿਹੜਾ ਹਰਜੋਤ ਸਿੰਘ ਜੀ ਆਪਣੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਸਤਿਕਾਰ ਸੈਨਿਕ ਨਿੱਘੀ ਜਿਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹਾਸਤੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ US।